अरदास पूरी हुई आ बाबे नानक नूं असीं मिल के ही मिले आ जिहदा बाबा नानक सानूं खुद अपने पैरां विच बिठा लिया आके। हाँ जी हाँ जी, पैर लिबड़दे आ, लैटरिंग बाथरूम दा विच जाके मिट्टी जिहड़ी आ खिंडी भी आ जगह जगह। अरदास है जी जिन्हें सब साडी संगत जो पंजाब में उधर देख रही है साडा वीज़ा लगे जिहड़ी ये वीज़े वाला चक्कर साडा खत्म हो जाए, साडा रास्ता एक हो जाए, सानू कोई चक्कर ना पवे आने जाने वीज़े लगवाउण दा, साडी संगत खुले दर्शन कर सके उधर। अस्सलाम वालेकुम, सत श्री अकाल, प्रणाम। चैनल एक पिंड पंजाब दी सारी टीम अज पहुंची है जी ननकाना साहब, जिथे 554वां गुरपुरब बाबा जी गुरु नानक देव जी का जारी उसारी है। लैंदे चढ़ते पंजाब या पाकिस्तान या दुनिया दी वक्खो वक्ख थावां तो जिहड़ियां संगतां इत्थे उपड़ियां ने उन्हां नाल गलबात करते हैं। अपने नाल कुछ चढ़ते पंजाब तो पराउणे आ, पुछदे इन्हां नूं किहड़ी जगह तो आए आ, इत्थे आके किहो जिहा एक्सपीरियंस इन्हां दा रहा, सारियां गल्लां बातां करते हैं। की हाल चाल है जी तुहाडा? हाँ जी ठीक है जी, धन्नवाद जी। की नाम है अपना? स्वर्ण सिंह जी। अच्छा, किहड़ी जगह तो? असीं चंडीगढ़ दे नेड़े तो आए जी। चंडीगढ़ दे। माता जी तुहाडा की नाम है? कमलेश कौर जी। कमलेश कौर, तुसीं कित्थों? ਅਸੀਂ ਚੰਡੀਗੜ੍ਹ ਤੋਂ ਆਏ ਜੀ। चंडीगढ़, तुहाडा की नाम है? रसविंदर कौर जी। हाँ जी। ਚੜ੍ਹਦੇ ਪੰਜਾਬ ਦਾ ਕਹਿ ਲਓ ਕਿ ਪਾਕਿਸਤਾਨ ਦਾ ਜਿੱਦਾਂ ਇਸਲਾਮਾਬਾਦ ਆ ਉਸੇ ਤਰ੍ਹਾਂ ਚੜ੍ਹਦੇ ਪੰਜਾਬ 'ਚ ਚੰਡੀਗੜ੍ਹ ਆ, ਬੜਾ ਖੂਬਸੂਰਤ ਏਰੀਆ, ਬੜਾ ਖੂਬਸੂਰਤ ਸ਼ਹਿਰ, ਤੇ ਉਥੋਂ ਆਪਣੇ ਕੋਲ ਪ੍ਰਾਹੁਣੇ ਆਏ ਹੋਏ ਨੇ। ਇਹਨਾਂ ਤੋਂ ਪੁੱਛਦੇ ਆ ਕਿ ਇਹਨਾਂ ਦੀ ਇੱਥੇ ਦਾ ਐਕਸਪੀਰੀਅੰਸ ਕਿਹਦਾ ਰਿਹਾ ਇੱਥੇ ਆਉਣ ਦਾ, ਬਾਕੀ ਸਾਰੀ ਗੱਲਾਂ ਬਾਤਾਂ ਕਰਦੇ ਆ। ਅੱਛਾ, ਇਹ ਦੱਸੋ ਬਜ਼ੁਰਗੋ ਕਿ ਪਾਕਿਸਤਾਨ 'ਚ ਪਹਿਲੀ ਦਫਾ ਆਏ ਹੋ, ਅੱਗੇ ਵੀ ਆਏ ਕਿਤੇ? ਨਹੀਂ, ਪਹਿਲੇ ਕਰਤਾਰਪੁਰ ਸਾਹਿਬ ਗਏ ਸੀ ਜੀ ਅਸੀਂ, ਬਾਬੇ ਨਾਨਕ ਨੂੰ ਅਸੀਂ ਪਹਿਲਾਂ ਉੱਥੇ ਮਿਲ ਕੇ ਆਏ ਆ। ਉਹ ਜਿਹੜੀ ਸਾਡੀ ਅਧੂਰੀ ਰਹਿ ਗਈ ਸੀ ਉਹ ਅੱਜ ਸਾਡੀ ਪੂਰੀ ਅਰਦਾਸ ਬਾਬੇ ਨਾਨਕ ਕੋਲ ਹੋਈ ਆ। ਅਰਦਾਸ ਪੂਰੀ ਹੋ ਗਈ? हाँ जी, अरदास पूरी हुई आ बाबे नानक नूं असीं मिल के ही मिले आ जिहदा बाबा नानक सानूं खुद अपने पैरां विच बिठा लिया आके। हाँ जी हाँ जी। ਇੱਕ ਸਿੱਖ ਦੀ ਜਾਂ ਇੱਕ ਸਿੱਖ ਪਰਿਵਾਰ ਦੀ ਇਹ ਬੜੀ ਵੱਡੀ ਸ਼ਰਧਾ ਹੁੰਦੀ ਹੈ ਕਿ ਅਸੀਂ ਕਦੇ ਨਾ ਕਦੇ ਨਨਕਾਣਾ ਸਾਹਿਬ ਜਾਈਏ, ਤੇ ਉਹ ਜਦੋਂ ਪੂਰੀ ਹੁੰਦੀ ਆ ਇਨਸਾਨ ਦੀ ਇੱਕ ਅਲੱਗ ਫੀਲਿੰਗ ਹੁੰਦੀ ਆ, ਅਲੱਗ ਇੱਕ ਚਾਹ ਹੁੰਦਾ ਇੱਥੇ ਆਉਣ ਦਾ। ਜਦੋਂ ਵੀਜ਼ੇ ਲੱਗ ਗਏ ਸੀਗੇ ਕਿੰਨੇ ਦਿਨ ਪਹਿਲਾਂ ਪਤਾ ਲੱਗ ਗਿਆ ਸੀ? ਸਾਨੂੰ ਵੀਜ਼ੇ ਦੇ ਵਿੱਚ ਥੋੜੀ ਡਿਫਿਕਲਟੀ ਜ਼ਰੂਰ ਆਈ ਆ, ਕਦੀ ਉੱਚਾ ਕਦੀ ਨੀਵਾਂ ਕਦੀ ਥੱਲੇ ਕਦੀ ਉੱਪਰ ਹੁੰਦਾ ਰਿਹਾ। 1-2 ਦਿਨ ਪਹਿਲੇ ਐਨ ਮੌਕੇ ਪਰ ਜਾ ਕੇ ਸਾਨੂੰ ਅਸੀਂ ਵੀਜ਼ਾ ਸਾਨੂੰ ਅਗਰ 10 ਦਿਨ ਪਹਿਲੇ ਸਾਨੂੰ ਪਤਾ ਲੈ ਜਾਵੇ ਤਾਂ ਅਸੀਂ ਹੋਰ ਜ਼ਿਆਦਾ ਚੰਗੀ ਤਰ੍ਹਾਂ ਆਪਣੇ ਆਪ ਨੂੰ ਤਿਆਰ ਕਰ ਸਕਦੇ ਬਾਬਾ ਮਿਲਣ ਨੂੰ। ਬਾਬਾ ਚਾਹ ਹੋਰ ਹੋਣਾ ਸੀ? ਹਾਂਜੀ, ਹੋਰ ਜ਼ਿਆਦਾ ਚਾਅ ਹੋਣ ਦਾ। ਅਸੀਂ ਅਧੂਰੇ ਰਹੇ ਵੀ ਹੋ ਸਕਦਾ ਸਾਨੂੰ ਵੀਜ਼ਾ ਬਾਰਡਰ ਜਾ ਕੇ ਨਾ ਮੁੜਨਾ ਪੈ ਜਾਵੇ। ਕਿੰਨੇ ਪਰਿਵਾਰ ਦੇ ਮੈਂਬਰਾਂ ਦਾ ਅਪਲਾਈ ਕੀਤਾ ਸੀ, ਕਿੰਨੇ ਦਾ ਲੱਗਿਆ? ਸਾਡੇ ਮੈਂਬਰਾਂ ਦੇ ਵਿੱਚ ਤੇ 4 ਬੰਦੇ ਰਹਿ ਗਏ ਸੀਗੇ ਜੀ। ਅੱਛਾ, 7 ਬੰਦੇ ਸਾਡੇ ਅਸੀਂ ਜੱਥੇ ਵਿੱਚ ਅਸੀਂ ਗਰੁੱਪ ਵਿੱਚ ਆਏ ਅਸੀਂ। ਹਾਂਜੀ। ਅੱਛਾ, ਇਹ ਦੱਸੋ ਕਿ ਜਦੋਂ ਪਾਕਿਸਤਾਨ ਦੀ ਧਰਤੀ ਤੇ ਪੈਰ ਰੱਖਿਆ, ਬਾਬਾ ਜੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਤੇ ਪੈਰ ਰੱਖਿਆ, ਕੀ ਫੀਲਿੰਗ ਸੀ? ਉਧਰੋਂ ਇੱਧਰ ਆਉਣ ਦੀ ਕੀ ਚਾਅ ਸੀਗਾ? ਕਿੱਦਾਂ ਦੀ ਯਾਨੀ ਕਿ ਦਿਲੀ ਫੀਲਿੰਗ ਸੀ ਕਿ ਕਿਸੇ ਹੋਰ ਕੰਟਰੀ ਚੱਲੇ ਆ ਜਾਂ ਆਪਣਾ ਲੱਗਿਆ ਇੱਧਰ ਆ ਕੇ? ਨਹੀਂ ਜੀ, ਅਸੀਂ ਆਪਣੇ ਬਾਬੇ ਨਾਨਕ ਨੂੰ ਆਪਣੇ ਘਰ ਮੰਗਣ, ਮੰਨ ਲਓ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਮਾਹੌਲ ਬਣਾ ਕੇ ਆਏ ਵੀ ਅਸੀਂ ਬਾਬੇ ਨਾਨਕ ਨੂੰ ਮਿਲੇ। ਉਹ ਸਾਡੀ ਅਰਦਾਸ ਪੂਰੀ ਹੋਈ ਬਾਬੇ ਨਾਨਕ ਦੇ ਦਰਬਾਰ ਵਿੱਚ। ਸਾਡੇ ਬਾਬੇ ਨਾਨਕ ਨੇ ਸਾਨੂੰ ਪਹੁੰਚਾਇਆ ਇੱਥੇ। ਦੋਨਾਂ ਕੰਟਰੀਆਂ ਦਾ ਵੀ, ਪਾਕਿਸਤਾਨ ਕੰਟਰੀ ਦਾ ਵੀ, ਹਿੰਦੁਸਤਾਨ ਕੰਟਰੀ ਦੇ ਬਾਰਡਰ 'ਤੇ ਸਾਨੂੰ ਕੋਈ ਦਿੱਕਤ ਕੋਈ ਨਹੀਂ ਆਈ ਆ। ਥੋੜ੍ਹੀ ਪਰੇਸ਼ਾਨੀ ਜ਼ਰੂਰ ਰਸ਼ ਦੇ ਵਿੱਚ ਹੁੰਦੀ ਆ ਆਣੇ ਜਾਣੇ ਮੈਂ, ਸਿਕਿਉਰਿਟੀ ਲੈਵਲ 'ਤੇ ਸਮਝ ਲਓ, ਚਾਹੇ ਕੁਛ ਸਾਡੀਆਂ ਵੀ ਕੋਈ ਜ਼ਿੰਮੇਵਾਰੀਆਂ ਵੀ, ਅਸੀਂ ਉਹਨਾਂ ਦੇ ਹਦਾਇਤਾਂ ਦੇ ਵਿੱਚ ਰਹਿਣਾ। ਸਾਡੀ ਅਨੁਸਾਰ ਚੱਲੋ ਜਿਹੜੇ ਉਹਨਾਂ ਨੇ ਹਦਾਇਤਾਂ ਜੋ ਹਦਾਇਤਾਂ ਹੈ, ਕੁਛ ਜ਼ਿੰਮੇਵਾਰੀਆਂ ਸਾਡੀਆਂ ਬਣਦੀਆਂ, ਕੁਛ ਸਰਕਾਰ ਦੀਆਂ ਬਣਦੀਆਂ। ਬਿਲਕੁਲ ਅਸੀਂ ਪਾਕਿਸਤਾਨ ਦੀ ਸਰਕਾਰ ਜਾਂ ਪਾਕਿਸਤਾਨ ਦੇ ਸਿਕਿਉਰਿਟੀ ਅਦਾਰਿਆਂ ਵੱਲੋਂ ਕੋਈ ਸ਼ਿਕਾਇਤ ਤਾਂ ਨਹੀਂ ਹੈਗੀ ਕਿ ਉਹਨਾਂ ਨੇ ਸੇਵਾ ਪੂਰੀ ਕੀਤੀ ਹੈ? ਸਿਕਿਉਰਿਟੀ ਬਾਰੇ ਸਾਨੂੰ ਕੋਈ ਮਿਸਬਿਹੇਵ ਨਹੀਂ ਕਿਸੇ ਨੇ ਕੀਤਾ, ਚੰਗੀ ਤਰ੍ਹਾਂ ਡੀਲ ਕਰਿਆ। ਸਿਰਫ ਅਸੀਂ ਸਾਫ਼ ਸਫਾਈ ਆ ਲੰਗਰਾਂ ਦੀ ਜਿਹੜੀ ਵਿਵਸਥਾ ਹੈ ਉਹਦੇ ਵਿੱਚ ਸਾਨੂੰ ਭੀੜ ਭੜੱਕੇ ਕਰਕੇ ਜ਼ਿਆਦਾ ਰਸ਼ ਹੋਣ ਕਰਕੇ ਰਸ਼ ਬਹੁਤ ਹੋ ਗਿਆ ਨਾ। ਬਾਕੀ ਹੋਰ ਇਵੈਂਟ ਤੇ ਅਸੀਂ ਆਨੇ ਉਦੋਂ ਬੜਾ ਅੱਛਾ ਇੰਤਜ਼ਾਮ ਹੁੰਦਾ, ਹੁਣ ਤਾਂ ਰਸ਼ ਹੀ ਬਹੁਤ ਆ, ਸੰਭਾਲਣਾ ਬੜਾ ਔਖਾ ਹੋ ਗਿਆ। ਪੈਰ ਲਿਬੜਦੇ ਆ, ਲੈਟਰਿੰਗ ਬਾਥਰੂਮ ਦਾ ਵਿੱਚ ਜਾ ਕੇ ਮਿੱਟੀ ਜਿਹੜੀ ਆ ਖਿੰਡੀ ਵੀ ਆ ਜਗ੍ਹਾ ਜਗ੍ਹਾ, ਇਸ ਕਰਕੇ ਥੋੜੀ ਦਿੱਕਤ ਆਉਂਦੀ। ਬਾਕੀ ਹੋਰ ਕੋਈ ਪਰੇਸ਼ਾਨੀ ਨਹੀਂ ਆ। ਗੁਰਦੁਆਰੇ ਦੇ ਵਿੱਚ ਸਾਫ਼ ਸੁਥਰਾ ਲੰਗਰ ਦੀ ਜਿਹੜੀ ਆ ਖਾਣ ਪੀਣ ਦੀ ਜਿਹੜੀ ਵਿਵਸਥਾ ਹੈ, ਵਧੀਆ ਰੋਟੀ, ਵਧੀਆ ਦਾਲ ਸਬਜ਼ੀ, ਵਧੀਆ ਸਭ ਕੁਝ ਇੰਨਾ ਵਧੀਆ ਬਣਿਆ ਵਾ ਵੀ ਮੰਨ ਲਓ ਖਾਂਦੇ ਹੀ ਰਹੀਏ ਬਸ। ਤੁਸੀਂ ਦੱਸੋ ਮਾਤਾ ਜੀ, ਤੁਹਾਨੂੰ ਕਿੰਨਾ ਕੁ ਚਾਅ ਸੀ ਜਦੋਂ ਪਤਾ ਲੱਗਿਆ ਕਿ ਵੀਜ਼ੇ ਲੱਗ ਗਏ ਆ? ਸਾਨੂੰ ਬਹੁਤ ਖੁਸ਼ੀ ਹੋਈ, ਬਹੁਤ ਖੁਸ਼ੀ ਹੋਈ ਵੀ ਅਸੀਂ ਪਾਕਿਸਤਾਨ ਚੱਲੇ ਆ, ਅਸੀਂ ਨਵਾਂ ਇਲਾਕਾ ਦੇਖਣ ਚੱਲੇ ਆ। ਹਾਂਜੀ। ਤੇ ਉੱਥੇ ਜਦੋਂ ਪਤਾ ਸੀਗਾ ਕਿ ਪਾਕਿਸਤਾਨ ਦੇ ਹਾਲਾਤਾਂ ਬਾਰੇ ਮੀਡੀਆ ਦੇ ਉੱਤੇ ਬੜੀ ਨੈਗੇਟਿਵ ਫੈਲਾਇਆ ਜਾਂਦਾ, ਬੜਾ ਨੈਗੇਟਿਵ ਦਿਖਾਇਆ ਜਾਂਦਾ ਪਾਕਿਸਤਾਨ ਨੂੰ, ਕੋਈ ਡਰ ਵੀ ਸੀ ਮਨ ਦੇ ਵਿੱਚ? ਇਹ ਨਹੀਂ, ਸਾਡੇ 'ਚ ਕੋਈ ਸੋਚ ਨਹੀਂ ਸੀ। ਸਾਨੂੰ ਤਾਂ
ਸੋਚ ਹੋਊਗੀ, ਸਾਡੀ ਕੋਈ ਸੋਚ ਨਹੀਂ ਆ। ਕੋਈ ਡਰ ਨਹੀਂ ਸੀਗਾ? ਨਹੀਂ ਜੀ ਨਹੀਂ, ਸਾਨੂੰ ਕੋਈ, ਸਾਡੀ ਤਾਂ ਸੋਚ ਹੀ ਨਹੀਂ ਇਸ ਚੀਜ਼ ਬਾਰੇ ਹੈਗੀ। ਅਸੀਂ ਸਭ ਭਾਈ ਭਾਈ ਆ। ਮਿਲਣ ਆਏ ਆ ਜਿੱਥੇ ਸਾਨੂੰ ਇੱਥੇ ਪਹੁੰਚਾਇਆ ਉਹਨਾਂ ਨੇ, ਨਹੀਂ ਉਮੀਦ ਨਹੀਂ ਸੀ ਸਾਨੂੰ ਜੀ ਅਸੀਂ ਪਹੁੰਚਣੇ ਨਹੀਂ। ਆਮ ਲੋਕਾਂ ਜਿਹੜੇ ਪਾਕਿਸਤਾਨੀ ਹੋਰ ਕਮਿਊਨਿਟੀ ਹੈ ਜਾਂ ਪਾਕਿਸਤਾਨੀ ਲੋਕਾਂ ਨਾਲ ਮਿਲ ਕੇ ਕਿਹੋ ਜਿਹਾ ਲੱਗਿਆ? ਕੋਈ ਓਪਰੇ ਲੱਗੇ ਜਾਂ ਆਪਣੇ ਲੱਗੇ? ਸਾਨੂੰ ਆਪਣੇ ਵਾਂਗੂ ਲੱਗੇ, ਬਹੁਤ ਅੱਛੇ ਲੱਗੇ ਆ। ਹਾਂਜੀ ਬਹੁਤ ਅੱਛੇ ਲੱਗੇ ਆ। ਸਾਡੀ ਬੋਲਬਾਣੀ ਹਾਂਜੀ ਔਰ ਭਾਸ਼ਾ ਇੱਕੋ ਹੀ ਬਰਾਬਰ ਭਾਸ਼ਾ ਹੈ, ਇੱਕੋ ਬਰਾਬਰ ਬੋਲਬਾਣੀ, ਇੱਕੋ ਤਰ੍ਹਾਂ ਦੇ ਬੰਦੇ ਆ ਅਸੀਂ, ਉਸ ਮਾਲਕ ਦੇ ਬੰਦੇ ਆ ਸਾਰੇ। ਹਾਂਜੀ ਹਾਂਜੀ ਸਰਦਾਰ ਜੀ, ਤੁਸੀਂ ਦੱਸੋ ਕੈਸਾ ਐਕਸਪੀਰੀਅੰਸ ਰਿਹਾ ਪਾਕਿਸਤਾਨ 'ਚ ਆਉਣ ਦਾ, ਜਾਂ ਪਾਕਿਸਤਾਨ ਨੂੰ ਵਿਜ਼ਿਟ ਕੀਤਾ ਤੁਸੀਂ? ਪਹਿਲੀ ਦਫਾ ਆਏ ਜਾਂ ਪਹਿਲੇ ਵੀ ਆਏ? ਪਹਿਲੀ ਦਫਾ ਆਏ ਜੀ। ਪਹਿਲੀ ਦਫਾ ਆਏ। ਬਹੁਤ ਵਧੀਆ ਲੱਗਿਆ। ਔਰ ਇੰਡੀਆ ਦੀ ਧਰਤੀ ਔਰ ਪਾਕਿਸਤਾਨ ਦਾ ਕੋਈ ਫਰਕ ਨਹੀਂ ਲੱਗਿਆ ਸਾਨੂੰ ਇੱਥੇ ਆਉਣ ਵਿੱਚ। ਜੈਸਾ ਮਾਹੌਲ ਉੱਥੇ ਹੈ ਵੈਸੇ ਹੀ ਮਾਹੌਲ ਇੱਥੇ ਹੈ, ਕੋਈ ਫਰਕ ਨਹੀਂ। ਆਪਾਂ ਕੀ ਕਰਦੇ ਹੋ ਤੇ ਕੀ ਕੰਮ ਕਾਰ ਹੈ ਆਪਣਾ? ਆਪਣਾ ਬਿਜ਼ਨਸ ਥੋੜਾ ਰੀਟ੍ਰੇਡਿੰਗ ਦਾ ਕੰਮ ਕਰਦੇ ਹਾਂ। ਰੀਟ੍ਰੇਡਿੰਗ, ਟਾਇਰ ਰਬੜ ਚੜਾਉਣ ਦਾ। ਜ਼ਿਆਦਾਤਰ ਦੇਖਿਆ ਜਾ ਰਿਹਾ ਜਿਹੜੀਆਂ ਪਿੱਛੇ ਸੰਗਤਾਂ ਆਈਆਂ ਸੀ ਉਹਨਾਂ ਵਿੱਚ ਕੁਝ ਯੰਗ ਜਨਰੇਸ਼ਨ ਆਉਣ ਲੱਗ ਪਈ ਸੀਗੀ, ਲੇਕਿਨ ਹੁਣ ਫਿਰ ਉਹ ਜਿਹੜਾ ਰੇਸ਼ੋ ਘਟ ਗਈ ਹੈ। ਇਹਦੀ ਕੀ ਵਜ੍ਹਾ ਕਿ ਯੰਗ ਜਨਰੇਸ਼ਨ ਨੂੰ ਜ਼ਿਆਦਾ ਇੱਧਰ ਆਉਣ ਦਾ ਚਾਅ ਨਹੀਂ ਹੈਗਾ, ਜਾਂ ਕੀ ਮਸਲਾ ਜਾਂ ਉਹਨਾਂ ਨੂੰ ਰੋਕਿਆ ਜਾ ਰਿਹਾ ਉਧਰ? ਨਹੀਂ ਰੋਕਿਆ ਕਿਸੇ ਨੂੰ ਨਹੀਂ ਜਾ ਰਿਹਾ। ਕੁਝ ਥੋੜਾ ਵੀਜ਼ੇ ਦਾ ਪ੍ਰੋਬਲਮ ਹੋਵੇ, ਕੋਈ 3000 2500 3000 ਦੇ ਵਿੱਚ ਵੀਜ਼ਾ ਦਿੱਤੇ ਜਾਂਦੇ ਆ। ਇਸ ਵਾਰ ਵੀ 5700 5800 ਪੁਰਾਣੇ ਅਪਲਾਈ ਕਰਿਆ ਤਾ ਔਰ 2928 ਬੰਦਿਆਂ ਨੂੰ ਵੀਜ਼ਾ ਮਿਲਿਆ। ਵੀਜ਼ਾ ਲੱਗਣ ਦਾ ਕਾਰਨ ਕੀ ਪਾਕਿਸਤਾਨੀ ਐਮਬੈਸੀ ਨਹੀਂ ਦਿੰਦੀ ਜਾਂ ਉਧਰ ਕੋਈ ਪ੍ਰੋਬਲਮ? ਇਹ ਇਹਦੇ ਬਾਰੇ ਜਾਣਕਾਰੀ ਨਹੀਂ ਹੈ। ਸਾਡੀ ਜਿਹੜੀ ਜਾਣਕਾਰੀ ਆ ਉਹਦੇ ਮੁਤਾਬਕ ਕਿ ਪਾਕਿਸਤਾਨੀ ਐਮਬੈਸੀ ਨਾਲ ਸਾਡੀ ਗੱਲ ਹੋਈ ਕਿ ਜਿਹੜੀ ਸਿੱਖ ਸੰਗਤਾਂ ਆਉਂਦੀਆਂ ਉਹਨਾਂ ਨੂੰ ਵੀਜ਼ੇ ਕਿਉਂ ਨਹੀਂ ਦਿੱਤੇ ਜਾ ਰਹੇ ਹੈਗੇ, ਉਹ ਇਹਨੇ ਚਾਹ ਦੇ ਨਾਲ ਅਪਲਾਈ ਕਰਦੇ ਆ। ਉਹਨਾਂ ਦਾ ਕਹਿਣਾ ਕਿ ਸਾਡੇ ਕੋਲ ਜਿਹੜੇ ਡਾਕੂਮੈਂਟ ਮੌਜੂਦ ਹੁੰਦੇ ਆ ਅਸੀਂ ਉਹ ਸਾਰੇ ਵੀਜ਼ੇ ਲਗਾ ਦਿੰਦੇ ਆ, ਉਹਨਾਂ ਵਿੱਚੋਂ 2 ਜਾਂ 4% ਅਸੀਂ ਰਿਜੈਕਟ ਕਰਦੇ ਆ ਜਿਨ੍ਹਾਂ ਦੇ ਡਾਕੂਮੈਂਟ ਪ੍ਰੋਪਰ ਨਹੀਂ ਹੁੰਦੇ। ਬਾਕੀ ਸਾਡੇ ਕੋਲ ਪਹੁੰਚਦੇ ਹੁੰਦੇ ਡਾਕੂਮੈਂਟ ਆ ਜਿਨ੍ਹਾਂ ਨੂੰ ਅਸੀਂ ਨਾ ਨਹੀਂ ਕਰਦੇ ਹੈਗੇ। ਇਹ ਕੁਝ ਉਧਰ ਦਾ ਮਾਮਲਾ ਜਾਂ ਐਮਬੈਸੀ ਦਾ ਜਾਂ ਫਿਰ ਉਧਰ ਦੀ ਗਵਰਨਮੈਂਟ ਦਾ ਕੋਈ ਹੈ ਕਿ ਉਹ ਕੁਝ ਕਾਗਜ਼ਾਤ ਪਿੱਛੇ ਰੋਕ ਲੈਂਦੇ ਆ, ਕੁਝ ਏਜੰਟ ਐਸੇ ਹੁੰਦੇ ਜਿਹੜੇ ਪ੍ਰੋਪਰ ਨਹੀਂ ਕਰਦੇ ਹੈਗੇ, ਜਿਹਦੀ ਵਜ੍ਹਾ ਤੋਂ ਇਹ ਮਸਲੇ ਮਸਾਇਲ ਬਣਦੇ ਆ। ਤੇ ਮੇਰੀ ਜਿਹੜੀ ਸਾਰਿਆਂ ਅੱਗੇ ਇਹੀ ਹੱਥ ਜੋੜ ਕੇ ਅਪੀਲ ਆ ਕਿ ਉਹ ਆਪ ਅਪਲਾਈ ਕਰਨ, ਆਪ ਅੱਗੇ ਜਾ ਕੇ ਦੇਖਣ, ਆਪਣੇ ਡਾਕੂਮੈਂਟ ਆਪ ਪੂਰੇ ਕਰਕੇ ਦੇਣ ਤੇ ਇਨਸ਼ਾਅੱਲਾ ਵੀਜ਼ਾ ਜ਼ਰੂਰ ਲੱਗੇਗਾ। ਬਾਬੇ ਨੇ ਚਾਹਿਆ ਤੇ ਜ਼ਰੂਰ ਤੁਸੀਂ ਪਾਕਿਸਤਾਨ ਦੇ ਦਰਸ਼ਨ ਪਾਓਗੇ। ਅੱਛਾ ਸਰਦਾਰ ਜੀ, ਪਾਕਿਸਤਾਨ 'ਚ ਤੁਸੀਂ ਫਸਟ ਟਾਈਮ ਆਏ ਆ, ਉਧਰ ਦਾ ਇੱਕ ਬੜਾ ਕੁਝ ਉਧਰ ਦੱਸਿਆ ਜਾਂਦਾ, ਪਾਕਿਸਤਾਨ ਇਹ ਹੈ ਤੇ ਉਹ ਪਾਕਿਸਤਾਨ ਦੇ ਵਿੱਚ ਇਹ ਹੈ, ਕੈਸਾ ਲੱਗਿਆ ਉਹ ਦੱਸਣ ਦੇ ਅਨੁਸਾਰ ਤੇ ਦੇਖਣ ਦੇ ਅਨੁਸਾਰ ਕੀ ਤੁਹਾਨੂੰ ਫੀਲਿੰਗ ਹੋਈ ਹੈ? ਨਹੀਂ ਦੇਖੋ, ਉਹ ਸਰਕਾਰਾਂ ਦੇ ਮਸਲੇ ਆ ਜੋ ਦੱਸਦੇ। ਮੀਡੀਆ ਦਾ ਉਹਦੇ ਵਿੱਚ ਦੇਣ ਆ ਰਹੀ ਹੁੰਦੀ ਆ। ਮੀਡੀਆ ਕੁਝ ਸੱਚੀ ਗੱਲਾਂ ਦੱਸਦਾ, ਕੁਝ ਝੂਠੀਆਂ ਬੋਲਦਾ ਦੱਸਦੇ, ਲੇਕਿਨ ਆਵਾਮ ਵਿੱਚ ਕੋਈ ਐਸੀ ਬਾਤ ਨਹੀਂ ਹੈ। ਸਾਰਾ ਪਿਆਰ ਹੀ ਹੈ ਇੱਥੇ, ਪਿਆਰ ਤੋਂ ਸਵਾਦ ਪਿਆਰ ਦੀ ਬਾਤ ਹੀ ਹੁੰਦੀ ਹੈ, ਉਹ ਐਸੀ ਕੋਈ ਬਾਤ ਨਹੀਂ। ਬਾਹਰ ਨਿਕਲੇ ਆ ਬਾਜ਼ਾਰਾਂ ਵਿੱਚ ਗਏ ਆ ਕਿਤੇ? ਨਹੀਂ ਬਾਜ਼ਾਰਾਂ ਵਿੱਚ ਨਹੀਂ ਗਏ ਅਜੇ ਗਏ ਹੀ ਨਹੀਂ, ਕੋਈ ਸ਼ਾਪਿੰਗ ਵਗੈਰਾ ਕੋਈ ਨਹੀਂ ਕੀਤੀ? ਕੁਝ ਨਹੀਂ ਕਿਤੇ ਕੀਤਾ ਜੀ। ਅੱਛਾ ਜਾਓਗੇ ਅੱਗੇ? ਹੈ ਹਾਂ ਜਾਣਦੇ ਹੈ। ਚਲੋ ਜੀ ਵਧੀਆ, ਰੱਬ ਤੁਹਾਨੂੰ ਇਹ ਤੁਹਾਡਾ ਸਫ਼ਰ ਜਿਹੜਾ ਮੁਬਾਰਕ ਕਬੂਲ ਕਰੇ ਤੇ ਤੁਹਾਨੂੰ ਅੱਗੇ ਵੀ ਉਮੀਦ ਆ ਕਿ ਤੁਸੀਂ ਬਾਰ-ਬਾਰ ਪਾਕਿਸਤਾਨ ਆਓ ਤੇ ਬਾਰ-ਬਾਰ ਬਾਬੇ ਦੇ ਨਾਨਕ ਦੇ ਜਿਹੜੇ ਦਰਸ਼ਨ ਕਰੋ। ਹਾਂ ਸਾਡੀ ਉਮੀਦ ਹੈ ਵੀ ਬਾਰ-ਬਾਰ ਆਈਏ, ਅਸੀਂ ਦਰਸ਼ਨ ਕਰੀਏ ਔਰ ਸਾਡਾ ਆਪਸ ਵਿੱਚ ਪਿਆਰ ਔਰ ਵਧੇ, ਹੋਰ ਵਧੇ। ਆਏ ਆਪਾਂ ਕਿਹੜੀ ਜਗ੍ਹਾ? ਚੰਡੀਗੜ੍ਹ ਤੋਂ ਹੀ? ਨਹੀਂ ਅਸੀਂ ਆਏ ਨਾਲਾਗੜ੍ਹ ਤੋਂ, ਹਿਮਾਚਲ ਪ੍ਰਦੇਸ਼ ਵਿੱਚ। ਹਿਮਾਚਲ ਪ੍ਰਦੇਸ਼। ਹਾਂਜੀ ਉਹ ਬੜਾ ਨਾਲਾਗੜ੍ਹ ਸ਼ਹਿਰ। ਬੜਾ ਉਹਦਾ ਨਾਮ ਹੈ ਜੀ ਕਿ ਬੜਾ ਸੋਹਣਾ ਏਰੀਆ। ਹਾਂਜੀ ਹਾਂਜੀ ਬਹੁਤ ਵਧੀਆ। ਅੱਛਾ ਤੁਸੀਂ ਦੱਸੋ ਮਾਤਾ ਜੀ ਕਿ ਤੁਹਾਨੂੰ ਕਿਹੋ ਜਿਹਾ ਲੱਗਿਆ ਕਿ ਹੁਣ ਪਾਕਿਸਤਾਨ, ਪਹਿਲਾਂ ਦੱਸਿਆ ਜਾਂਦਾ ਕਿ ਇਸ ਤਰ੍ਹਾਂ ਤੇ ਹੁਣ ਪਾਕਿਸਤਾਨ ਦੇ ਵਿੱਚ ਮੌਜੂਦ ਹੋ, ਲੋਕਾਂ ਦਾ ਤੁਹਾਡੇ ਨਾਲ ਸੁਭਾਅ ਜਾਂ ਲੋਕਾਂ ਦਾ ਕੀ ਤੁਹਾਡੇ ਨਾਲ ਵਰਤਾਵ? ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਮੂਹ ਸੰਗਤਾਂ ਨੂੰ 554ਵਾਂ ਗੁਰੂ ਨਾਨਕ ਦੇਵ ਜੀ ਲੱਖ ਲੱਖ ਵਧਾਈ ਦਿੰਦੀ ਹੈ ਜੀ, ਸਾਰੇ ਸਮੂਹ ਸੰਗਤਾਂ ਨੂੰ ਦੇਖਦਿਆਂ ਨੂੰ ਜੀ। ਸਾਨੂੰ ਬਹੁਤ ਚਿਰ, 50 ਸਾਲ ਦੀ ਉਮਰ ਹੋ ਗਈ ਸਾਡੀ। ਸਾਨੂੰ ਬਹੁਤ ਟਾਈਮ ਦਾ ਸਾਨੂੰ ਇਹ ਸੀਗਾ ਵੀ ਅਸੀਂ ਕਦੋਂ ਜਾਣਾ ਸੀ ਗੁਰੂ ਨਾਨਕ ਦੇ ਵਿਚਾਰਨਾ ਵਾ। ਸਾਡੀ ਅੱਜ ਮਨੋਕਾਮਨਾ 50 ਸਾਲ ਬਾਅਦ ਪੂਰੀ ਹੋਈ ਹੈ ਜੀ। ਪਰਮਾਤਮਾ ਅੱਗੇ ਸਾਡੀ ਇਹੀ ਅਰਦਾਸ ਹੈ ਜੀ, ਜਿਹਨੇ ਸਭ ਸਾਡੀ ਸੰਗਤ ਜੋ ਪੰਜਾਬ ਮੈਂ ਉਧਰ ਦੇਖ ਰਹੀ ਹੈ, ਸਾਡਾ ਵੀਜ਼ਾ ਲੱਗੇ ਜਿਹੜੀ ਇਹ ਵੀਜ਼ੇ ਵਾਲਾ ਚੱਕਰ ਸਾਡਾ ਖਤਮ ਹੋ ਜਾਵੇ, ਸਾਡਾ ਰਾਸਤਾ ਇੱਕ ਹੋ ਜਾਵੇ, ਸਾਨੂੰ ਕੋਈ ਚੱਕਰ ਨਾ ਪਵੇ ਆਣ ਜਾਣ ਦਾ ਵੀਜ਼ਾ ਲਗਾਉਣ ਦਾ, ਸਾਡੀ ਸੰਗਤ ਖੁੱਲੇ ਦਰਸ਼ਨ ਕਰ ਸਕੇ ਉਧਰ ਇੱਧਰ। ਜੋ ਸਾਡੇ ਇੱਥੇ ਦਾ ਸਵਾਗਤਮ ਹੋਇਆ ਜੀ, ਜੋ ਸਾਨੂੰ ਪਤਾ ਤੇ ਇਸ ਤਰ੍ਹਾਂ ਸਾਨੂੰ ਐਸਾ ਕੁਝ ਨਹੀਂ ਹੋਇਆ। ਸਾਡੇ ਉਰੇ ਦੀ ਜਸੋਂ ਦੀ ਅਸੀਂ ਆਏ ਆ ਨਾ, ਸਾਡਾ ਬਹੁਤ ਵਧੀਆ ਇੱਧਰ ਹੀ ਸੰਗਤ ਨੇ ਵੈਲਕਮ ਕੀਤਾ। ਸਾਨੂੰ ਕੋਈ ਮਹਿਸੂਸ ਹੀ ਨਹੀਂ ਹੋਇਆ ਹੈਗਾ ਵੀ ਅਸੀਂ ਪੰਜਾਬ ਵਿੱਚ ਕਿ ਪਾਕਿਸਤਾਨ 'ਚ ਆ ਜੀ। ਸਭ ਨਾਲੋਂ ਵੱਡੀ ਗੱਲ ਕਿ ਆਪਾਂ ਫੋਰਨ ਟਰੈਵਲ ਕਰਦੇ ਹਾਂ, ਕਿਸੇ ਹੋਰ ਮੁਲਕ ਜਾਂਦੇ ਆ, ਸਾਨੂੰ ਲੈਂਗੁਏਜ ਬੈਰੀਅਰ ਹੁੰਦਾ, ਸਾਡਾ ਜ਼ਬਾਨ ਦਾ ਫਰਕ ਹੁੰਦਾ। ਕਿਤੇ ਅੰਗਰੇਜ਼ੀ ਬੋਲੀ ਜਾਂਦੇ, ਕਿਤੇ ਅਰਬੀ, ਕਿਤੇ ਕੋਈ ਜ਼ਬਾਨਾਂ। ਇੱਥੇ ਆ ਕੇ ਤਾਂ ਨਹੀਂ ਮਹਿਸੂਸ ਹੋਇਆ ਕਿ ਇੱਧਰ ਪੰਜਾਬੀ, ਉੱਧਰ ਵੀ ਪੰਜਾਬੀ? ਕੁਝ ਵੀ ਕੋਈ ਮਹਿਸੂਸ ਨਹੀਂ ਸੀ ਸਾਨੂੰ ਹੋਇਆ। ਸਾਨੂੰ ਐਨ ਚੰਗੀ ਤਰ੍ਹਾਂ ਗਾਈਡ ਕੀਤਾ,
ਸਾਨੂੰ ਐਨ ਵੀ ਕਹਿੰਦੇ ਸਾਨੂੰ ਕੋਈ ਦਿੱਕਤ ਨਹੀਂ ਜੀ ਆਈ, ਸਾਨੂੰ ਸਿਕਿਉਰਿਟੀ ਨੇ ਐਨ ਪੂਰਾ ਅਸੀਂ ਵੀ ਜਿਸ ਤਰ੍ਹਾਂ ਵੀ ਆਪਣੀ ਮਾਂ ਬੱਚੇ ਨੂੰ ਸੰਭਾਲਦੀ ਹੈ ਨਾ ਇਸ ਤਰ੍ਹਾਂ ਸਾਨੂੰ ਸੰਭਾਲ ਕੇ ਲੈ ਕੇ ਆਏ ਇਹ। ਇੱਥੇ ਵੀ ਸਾਨੂੰ ਇਹਨਾਂ ਨੇ ਇਸਤਰੀ ਸੰਭਾਲਿਆ, ਸਾਨੂੰ ਇਦਾਂ ਲੱਗਿਆ ਵੀ ਅਸੀਂ ਆਪਣੇ ਗੁਰੂ ਨਾਨਕ ਦੇਵ ਜੀ ਮਿਲ ਗਏ ਜੀ, ਵੀ ਇੰਨਾ ਸੁੰਦਰ ਸਾਨੂੰ ਲੱਗਿਆ ਵੀ ਇੰਨੇ ਸੋਹਣੇ ਵੀ ਇੱਥੇ ਵੀ ਜਿਸ ਤਰ੍ਹਾਂ ਪਲੇ ਆ ਜੰਮੇ ਆ, ਸਾਨੂੰ ਮਹਿਸੂਸ ਆ ਵੀ ਕਿੰਨਾ ਸੋਹਣੇ ਸਾਨੂੰ ਵੀ ਅੱਜ ਹੀ ਮਹਿਸੂਸ ਆ, ਸਾਡੇ ਬੱਚੇ ਫਿਰਦੇ ਜੀ ਸਾਡੇ ਇੱਥੇ ਪੰਜਾਬ ਦੇ ਬਹੁਤ ਵਧੀਆ। ਆਪਣੇ ਬੱਚਿਆਂ ਨੂੰ ਕਿਉਂ ਨਹੀਂ ਉਧਰੋਂ ਅਪਲਾਈ ਕਰਾਉਂਦੇ, ਯੰਗ ਜਨਰੇਸ਼ਨ ਨੂੰ ਕਿਉਂ ਨਹੀਂ ਲੈ ਕੇ ਆਉਂਦੇ, ਕੀ ਮਸਲਾ? ਉਹਨਾਂ ਨੂੰ ਵੀ ਦਿਖਾਓ ਨਾ ਬਾਬਾ ਜੀ ਦੇ ਦਰਸ਼ਨ, ਉਹਨਾਂ ਦਾ ਵੀ ਫਰਜ਼ ਆ। ਸਭ ਵਿੱਚ ਹੋਊਗਾ ਜੀ ਸਭ ਦੀ ਜਾਣੇ ਦੀ, ਕਦੀ ਬਾਬਾ ਜੀ ਸਾਡੇ ਬੁਲਾਉਂਗੇ ਉਹਨਾਂ ਦੀ ਵੀ ਚਾਹਨਾ ਪੂਰੀ ਹੋਊਗੀ, ਪਰਮਾਤਮਾ ਕਰੇ। ਅਸੀਂ ਕਹਿੰਦੇ ਸਾਡੇ ਆਧਾਰ ਕਾਰਡ ਸਿੱਧੇ ਹੀ ਸਾਨੂੰ ਇਸਤਰੀ ਆਉਣਾ ਹੋ ਜਾਵੇ, ਸਾਡੇ ਸਭ ਆਣ ਕੇ ਜਾਵੇ ਸਿੱਖ ਸੰਗਤ ਪੂਰੇ। ਹਾਂਜੀ ਸਾਡੇ ਬੱਚਿਆਂ ਦਾ ਆਣਾ ਜਾਣਾ ਖੁੱਲ ਜਾਵੇ ਇੱਧਰ। ਹਾਂਜੀ ਜੋ ਸਾਡੀ ਇਹ ਦਰਾੜ ਆ ਸਾਡੀ ਜੋ ਦੱਸਣ ਦੀ ਸਾਡੀ ਕੰਡਾਦਾਰ ਜੀ ਅਸੀਂ ਲੱਗੀ ਦੇਖੀ ਨਾ, ਸਾਡੇ ਇੱਕ ਵਾਰ ਮਨ ਫੱਟਦਾ ਜੀ ਆਣ ਕੇ ਵੀ ਇੱਕਦਮ ਸਿੱਧਾ ਹੋ ਜਾਵੇ ਰਸਤਾ ਸਾਡਾ, ਜੋ ਸਾਡਾ ਭਾਈਚਾਰਾ ਇੱਕ ਹੋ ਜਾਵੇ ਸਾਰਾ ਸਾਡਾ ਇਹ। ਪੰਜਾਬ ਦੀ ਧਰਤੀ ਤੇ ਕੰਡੇ ਲਾ ਕੇ ਉਹਨੂੰ ਵੱਖ ਕਰ ਦਿੱਤਾ ਗਿਆ 47 ਟਾਈਮ ਦੇ, ਹੁਣ ਤੱਕ ਸਾਨੂੰ ਮੁਸ਼ਕਲਾਤ ਆ ਕਿ ਉਧਰੋਂ ਤਾਂ ਚਲੋ ਸੰਗਤਾਂ ਫਿਰ ਵੀ ਆ ਰਹੀਆਂ, ਲੇਕਿਨ ਇਧਰੋਂ ਕੋਈ ਵੀ ਸਾਡੇ ਜਿਹੜੇ ਬਜ਼ੁਰਗ ਆ, ਅਸੀਂ ਪਾਰਟੀਸ਼ਨ ਸਟੋਰੀ ਕਰਦੇ ਆ, ਉਹ ਸਿਸਕ ਕੇ ਮਰ ਗਏ ਆ। ਉਹਨਾਂ ਨੂੰ ਆਪਣੇ ਪਿੰਡ ਦੇਖਣ, ਜਿਹੜਾ ਕਹਿੰਦਾ ਕਿ ਯਾਰ ਮੈਨੂੰ ਮੇਰਾ ਪਿੰਡ ਸਾਲੂ ਭੈਣੀ ਲੁਧਿਆਣੇ 'ਚ ਦਿਖਾ ਦਿਓ, ਮੈਨੂੰ ਗੁਰਦਾਸਪੁਰ 'ਚ ਫਲਾਨਾ ਪਿੰਡ ਦਿਖਾ ਦਿਓ, ਮੈਨੂੰ ਹੁਸ਼ਿਆਰਪੁਰ 'ਚ ਫਲਾਨਾ ਪਿੰਡ ਇੱਕ ਵਾਰੀ ਦਿਖਾ ਦਿਓ। ਕੀ ਸਰਕਾਰਾਂ ਅੱਗੇ ਬੇਨਤੀ ਕਰਦੇ ਆ ਕਿ ਸਾਡੇ ਇਧਰੋਂ ਵੀ ਬਜ਼ੁਰਗਾਂ ਨੂੰ ਲੱਭਣ ਉਧਰ ਵੀਜ਼ੇ ਜਾਂ ਹੋਰ ਜਨਰੇਸ਼ਨ ਨੂੰ ਜਾਣਾ ਚਾਹੀਦਾ ਉਧਰ? ਹਾਂਜੀ ਇਹ ਤਾਂ ਸਾਰੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਆ ਜੀ, ਸਾਰਾ ਭਾਈਚਾਰਾ ਇੱਕ ਹੋ ਜਾਵੇ, ਸਭ ਦੀ ਮਨੋਕਾਮਨਾ ਪੂਰੀ ਹੋ ਜਾਵੇ ਜੀ। ਬਿਲਕੁਲ ਜੀ, ਆਪਣੇ ਕੋ ਚੰਡੀਗੜ੍ਹ ਤੋਂ ਆਏ ਹੋਏ ਪ੍ਰਾਹੁਣੇ, ਹਿਮਾਚਲ ਪ੍ਰਦੇਸ਼ ਤੋਂ ਇੱਕ ਵੀਰ ਜੀ ਆਏ ਹੋਏ, ਉਹਨਾਂ ਦੇ ਨਾਲ ਗੱਲਬਾਤ ਹੋਈ ਆ। ਬਹੁਤ ਵਧੀਆ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਤੇ ਉਮੀਦ ਆ ਕਿ ਤੁਹਾਨੂੰ ਵੀ ਗੱਲਾਂ ਬਾਤਾਂ ਵਧੀਆ ਲੱਗੀਆਂ ਹੋਣਗੀਆਂ। ਮੈਂ ਜੀ TR ਕੋਹਲੀ ਤੇ ਤੁਸੀਂ ਦੇਖ ਰਹੇ ਹੋ ਚੈਨਲ ਇੱਕ ਪਿੰਡ ਪੰਜਾਬ ਦਾ। ਦਿਓ ਇਜਾਜ਼ਤ, ਅਸੀਂ ਮਿਲਦੇ ਹਾਂ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ। ਰੱਬ ਰਾਖਾ।